ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਕੈਟ ਵਾਕ ਤੇ ਪੰਜਾਬ ਹਕੂਮਤ ਤੇ ਨਾਲ ਦੂਜੀ ਗੱਲ ਵੀ ਕਰਾਂਗੇ ਸਾਊਦੀ ਲੰਡਾ ਤੇ ਪਾਕਿਸਤਾਨੀਆਂ ਦੀ ਕਿਸਮਤ। ਪਹਿਲੀ ਗੱਲ ਵਾਲੇ ਪਾਸੇ ਆਉਨੇ ਆ। ਤੁਹਾਨੂੰ ਜਿਸ ਤਰ੍ਹਾਂ ਕਿ ਨਾਂ ਤੋਂ ਹੀ ਪਤਾ ਲੱਗਣ ਡਿਆ ਕੈਟ ਵਾਕ ਤੇ ਪੰਜਾਬ ਹਕੂਮਤ। ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਟਾਰ ਪਲੱਸ ਦਾ ਡਰਾਮਾ ਚੱਲ ਗਿਆ ਹੈ। ਜੇ ਤੁਹਾਨੂੰ ਸਟਾਰ ਪਲੱਸ ਦੇ ਡਰਾਮਿਆਂ ਦਾ ਨਹੀਂ ਪਤਾ, ਕਿਉਂਕਿ ਪਤਾ ਹੈ ਮੈਨੂੰ ਪਿੰਡ ਦੇ ਵਿੱਚ ਕੇਬਲ ਸ਼ੇਬਲ ਹੁਣ ਕੋਈ 5-7-10 ਵਰੇ ਪਹਿਲਾਂ ਹੀ ਆਈ ਹੈ। ਇਹ ਜਿਹੜੇ ਮਸ਼ਹੂਰੇ ਜ਼ਮਾਨਾ ਮੰਨੇ ਪਰਮੰਨੇ ਉਹਨਾਂ ਦੇ ਡਰਾਮੇ ਸਨ, ਉਹ ਜ਼ਰਾ ਮਰਹਲ 15-20 ਸਾਲ ਪਹਿਲਾਂ ਲੰਘ ਨੂੰ ਗਏ ਨੇ। ਬਹਰਲ ਕਈਆਂ ਲੋਕਾਂ ਨੂੰ ਪਤਾ ਵੀ ਹੋਏਗਾ ਉਹਨਾਂ ਡਰਾਮਿਆਂ ਦਾ, ਜਿਵੇਂ ਕਭੀ ਸਾਸ ਵੀ ਬਹੂ ਥੀ, ਕੁਮ ਕੁਮ ਕਹਾਣੀ, ਘਰ ਘਰ ਕੀ। ਉਹ ਡਰਾਮੇ ਆਏ ਸਨ ਜਿਨ੍ਹਾਂ ਦੇ ਵਿੱਚ ਉਹ ਮਿਊਜ਼ਿਕ ਡਿਸ਼ੂ ਬਹੁਤ ਚੱਲਦਾ ਸੀ। ਇੱਕ ਸੀਨ ਤੋਂ ਦੂਸਰੇ ਸੀਨ 'ਤੇ ਜਾਣ ਦੇ ਵਿੱਚ ਬੜਾ ਮਿਊਜ਼ਿਕ ਚੱਲਦਾ ਹੁੰਦਾ ਸੀ। ਉਹਨਾਂ ਨੇ ਇਹ ਨਵੀਂ ਜਿੱਦਤ ਦਿੱਤੀ ਸੀ। ਡਰਾਮਾਈ ਤਸ਼ਕੀਲ ਉਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ। ਉਹੀ ਹਾਲਾਤ ਹੁਣ ਪੰਜਾਬ ਹਕੂਮਤ ਦੇ ਨੇ। ਰੋਜ਼ ਤੁਹਾਨੂੰ ਨਵੇਂ ਤੋਂ ਨਵੇਂ ਡਰਾਮੇ ਅਤੇ ਨਵੇਂ ਤੋਂ ਨਵੇਂ ਸੀਨ, ਫਿਲਮੀ ਸੀਨ ਅਤੇ ਕਦੇ ਡਰਾਮੇ ਦੇ ਸੀਨ ਵੇਖਣੇ ਪੈਣਗੇ। ਕੱਲ੍ਹ ਜਿਹੜਾ ਸੀਨ ਹੋਇਆ ਉਹ ਬਾਜੀ ਮਰੀਅਮ ਗਈ ਹੈ ਇੱਕ ਤਾਂ ਕਿਸੇ ਜਗ੍ਹਾ ਦੇ ਉੱਤੇ, ਮੇਰਾ ਖਿਆਲ ਖਿਦਮਤ ਸੈਂਟਰ ਸੀ ਪੁਲਿਸ ਵਾਲਿਆਂ ਦਾ। ਉੱਥੇ ਜਿਹੜੀ ਬੱਚੀ ਬੈਠੀ ਸੀ ਉਹਦੇ ਸਿਰ ਤੋਂ ਦੁਪੱਟਾ ਥੱਲੇ ਹੋ ਗਿਆ, ਜਾਂ ਉਹਨੇ ਦੁਪੱਟਾ ਲਿਆ ਹੀ ਨਹੀਂ ਸੀ, ਗਲ 'ਚ ਪਾਇਆ ਹੋਇਆ ਸੀ। ਜਿਵੇਂ ਸਾਡੀ ਬਾਜੀ ਮਰੀਅਮ ਵੀ ਜਦੋਂ ਲੰਦਨ ਜਾਂਦੀ ਹੈ ਤਾਂ ਦੁਪੱਟਾ ਸਿਰ 'ਤੇ ਨਹੀਂ ਲੈਂਦੀ, ਉਹਦੀ ਮਰਜ਼ੀ ਹੈ। ਸਾਡੀ ਭੈਣ ਹੈ, ਸਾਡੀਆਂ ਕਈ ਭੈਣਾਂ ਨਹੀਂ ਲੈਂਦੀਆਂ। ਮੈਂ ਇੱਥੇ ਮੌਲਵੀ ਥੋੜ੍ਹੀ ਬੈਠਾ ਕਿ ਮੈਂ ਲੋਕਾਂ ਦੇ ਉੱਤੇ ਫਤਵੇ ਦਿਆਂ ਵੀ ਸਿਰ ਕੱਜਣਾ ਚਾਹੀਦਾ ਕਿ ਨਹੀਂ ਕੱਜਣਾ ਚਾਹੀਦਾ। ਆਪੋ ਆਪਣਾ ਜਵਾਬ ਦੇਣਾ, ਜਾਂ ਇਹ ਕੰਮ ਮੈਂ ਮੌਲਵੀਆਂ ਵਾਸਤੇ ਛੱਡਣਾ ਉਹ ਫਤਵੇ ਦੇਣ। ਮੇਰੀ ਤੇ ਬਾਜੀ ਮਰੀਅਮ ਭੈਣ ਹੈ ਵੱਡੀ, ਸਿਰ ਕੱਜੇ ਜਾਂ ਨਾ ਕੱਜੇ ਮੇਰੇ ਵਾਸਤੇ ਤਾਂ ਇੱਜ਼ਤ ਦੀ ਜਗ੍ਹਾ 'ਤੇ ਹੈ। ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸਿਆ ਹੈ ਕਿ ਇੱਥੇ ਉਹ ਸਿਰ ਕੱਜ ਕੇ ਫਿਰਦੀ ਹੈ, ਪਾਕਿਸਤਾਨ 'ਚ ਚੁੰਨੀ ਚਾਦਰ ਲੈ ਕੇ ਫਿਰਦੀ ਹੈ। ਲੇਕਿਨ ਜਦੋਂ ਵਲੈਤ ਜਾਂਦੀ ਉਦੋਂ ਬਾਜੀ ਕੋਟ ਸ਼ੋਟ ਪਾਉਂਦੀ ਹੈ, ਜਿਵੇਂ ਮੈਂ ਕੋਟ ਪਾਏ ਹੁੰਦੇ ਨੇ ਸਿਆਲਾਂ ਵਾਲੇ, ਸਿਆਲੂ ਕੋਟ ਲੰਮੇ, ਉਂਝ ਕੋਟ ਪਾ ਕੇ ਗਲ ਦੇ ਵਿੱਚ ਆਪਣਾ ਮਫਰਲ ਪਾ ਕੇ ਬਾਜੀ ਫਿਰਦੀ ਹੈ। ਅਤੇ ਬਾਜੀ ਨੇ ਸਿਰ ਕੋਈ ਨਹੀਂ ਕੁੰਜਿਆ ਹੁੰਦਾ, ਨਾ ਕੋਈ ਟੋਪੀ ਪਾਈ ਹੁੰਦੀ ਹੈ, ਨਾ ਕੋਈ ਚੁੰਨੀ ਲਈ ਹੁੰਦੀ ਹੈ। ਲੇਕਿਨ ਇਹ ਗੱਲ ਸੱਚੀ ਹੈ ਕਿ ਜਦੋਂ ਬਾਜੀ ਮੀਡੀਆ 'ਤੇ ਆਉਂਦੀ ਹੈ ਉਦੋਂ ਸਿਰ ਕੱਜ ਕੇ ਆਉਂਦੀ ਹੈ। ਇਹ ਹੁਣ ਸਵਾਲ ਬਾਜੀ ਕੋ ਪੁੱਛਣ ਵਾਲਾ ਵੀ ਇਹ ਸਿਰ ਕੱਜਣਾ ਜਿਹੜਾ ਸਿਰਫ ਮੀਡੀਆ ਵਾਸਤੇ ਜ਼ਰੂਰੀ ਹੈ ਜਾਂ ਉਂਝ ਵੀ ਹੈ, ਜਾਂ ਮੌਲਵੀ ਸਾਹਿਬਾਨ ਇਹਦਾ ਜਵਾਬ ਦੇਣਗੇ। ਮੇਰਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਮੇਰੀ ਤਾਂ ਗੱਲ ਇੰਨੀ ਹੈ ਕਿ ਇਹ ਜਿਹੜੀ ਧੀ ਭੈਣ ਬੈਠੀ ਸੀ ਉਹਦਾ ਸਿਰ ਕੱਜਿਆ ਤਾਂ ਹੁਣ ਸਾਡੇ ਪਿੰਡਾਂ ਦੇ ਲੋਕਾਂ ਆਖਣਾ ਵੀ ਕੰਮ ਤਾਂ ਚੰਗਾ ਕੀਤਾ ਹੈ, ਮਾੜਾ ਤਾਂ ਨਹੀਂ ਕੀਤਾ। ਵੀ ਠੀਕ ਹੈ, ਜੇ ਕੰਮ ਚੰਗਾ ਕੀਤਾ ਤਾਂ ਜਿਹੜੀਆਂ ਆਪਣੇ ਨਾਲ ਫਿਰਦੀਆਂ ਨੇ, ਕਈਆਂ ਨੇ ਤਾਂ ਕੱਜੇ ਨੇ, ਜਿਹੜੀਆਂ ਆਪਣੇ ਨਾਲ ਫਿਰਦੀਆਂ ਨੇ ਉਹਨਾਂ ਦੇ ਵੀ ਕੱਜੋ। ਇਹ ਸਿਰਫ ਮਸ਼ਹੂਰੀ ਲੈਣ ਵਾਸਤੇ ਜਿਹੜੀਆਂ ਮਤਹਿਤ ਮੁਲਾਜ਼ਮਾਂ ਨੇ ਵਿਚਾਰੀਆਂ ਉਹਨਾਂ ਦੇ ਹੀ ਕੱਜਣੇ ਨੇ। ਉਹਦਾ ਤਾਂ ਵੈਸੇ ਥੱਲੇ ਡਿੱਗ ਗਿਆ ਸੀ ਮੇਰੇ ਖਿਆਲ ਚੁੰਨੀ, ਅਤੇ ਉਹਨੂੰ ਅਹਿਸਾਸ ਦਿਵਾਉਣਾ ਸਿਰਫ ਆਪਣੀ ਮਸ਼ਹੂਰੀ ਕਿਸੇ ਗਰੀਬ ਦੀ ਬੱਚੀ ਦੇ ਉੱਤੇ ਆਪਣੀ ਮਨਾਉਣ, ਉਹਦੇ ਬਾਰੇ ਲੋਕ ਸੋਚਣਗੇ ਵੀ ਕਿੱਡੀ ਭੈੜੀ ਕੁੜੀ, ਇਹਨੇ ਸਿਰ ਵੀ ਨਹੀਂ ਸੀ ਕੱਜਿਆ। ਉਹਦਾ ਤੇ ਵਿਚਾਰੀ ਦਾ ਦੁਪੱਟਾ ਥੱਲੇ ਡਿੱਗ ਗਿਆ ਕੰਮ ਕਰਦੀ ਦਾ, ਅਤੇ ਉਹਦਾ ਚੁੱਕ ਕੇ ਬਾਜੀ ਨੇ ਉੱਤੇ ਦੇ ਦਿੱਤਾ। ਅਤੇ ਆਪਣੀ ਧੀ ਬਾਜੀ ਦੀ, ਹਾਂਜੀ ਆਪਣੀ ਬਾਜੀ ਦੀ ਧੀ, ਕੱਲ੍ਹ ਹੀ ਅਜੇ ਵੀਡੀਓ 'ਚ ਨਜ਼ਰ ਆ ਰਹੀ ਸੀ, ਬਾਜੀ ਦਾ ਦਮਾਦ ਅਤੇ ਬਾਜੀ ਦੀ ਧੀ ਸਿਰ ਕੱਜਿਆ ਨਹੀਂ ਸੀ, ਬਾਜੀ ਦੇ ਨਾਲ ਤੁਰੀ ਜਾਣ ਡਈ ਸੀ। ਬਾਜੀ ਨੇ ਆਪਣੀ ਧੀ ਦਾ ਸਿਰ ਕਿਉਂ ਨਹੀਂ ਕੱਜਿਆ? ਮੇਰਾ ਸਵਾਲ। ਉਹ ਵੀ ਸਾਡੀ ਬੱਚੀਆਂ ਵਰਗੀ ਹੈ ਮੇਰੀ, ਕਿਉਂਕਿ ਬਾਜੀ ਭੈਣ ਹੈ ਅਤੇ ਉਹ ਸਾਡੀ ਭਣੇਵੀਂ ਹੋਈ। ਅਤੇ ਉਹ ਜਿਹੜੀ ਸਾਡੀ ਭਣੇਵੀਂ ਬਾਜੀ ਦੇ ਨਾਲ ਤੁਰੀ ਜਾਣ ਡਈ ਸੀ, ਨਾਲ ਉਹਨਾਂ ਦਾ ਸ਼ੌਹਰ ਵੀ ਸੀ, ਘਰ ਵਾਲਾ ਵੀ ਸੀ, ਉਸ ਵੇਲੇ ਬਾਜੀ ਨੇ ਉਹਦਾ ਸਿਰ ਕਿਉਂ ਨਹੀਂ ਕੱਜਿਆ? ਉਹਦਾ ਸਿਰ 'ਤੇ ਆਪਣਾ ਉਹਨੇ ਵੀ ਦੁਪੱਟਾ ਆਪਣੇ ਮੋਢੇ 'ਤੇ ਪਾਇਆ ਸੀ। ਇਹ ਬੱਚੀ ਨੇ ਤਾਂ ਗਲ ਵੀ ਚੰਗੀ ਤਰ੍ਹਾਂ ਲਵੇਟਿਆ ਸੀ ਅਤੇ ਦੁਪੱਟਾ ਕਿਤੇ ਥੱਲੇ ਜਾ ਪਿਆ। ਕਿਸੇ ਗਰੀਬ ਦੀ ਬੱਚੀ ਹੋਏਗੀ ਨਾ, ਬਾਜੀ ਨੇ ਕੰਪਨੀ ਦੀ ਮਸ਼ਹੂਰੀ ਵਾਸਤੇ ਉਹਦੇ 'ਤੇ ਦੁਪੱਟਾ ਦਿੱਤਾ, ਵੀਡੀਓ ਬਣੀ। ਪਿੰਡਾਂ ਦੇ ਸਾਡੇ ਬੰਦਿਆਂ ਨੇ ਕਹਿਣਾ ਵਾਹ ਵਾਹ ਵਾਹ, ਕਿਆ ਬਿਹਤਰੀਨ ਮਜ਼ਹਬੀ ਕਿਸਮ ਦੀ ਚੀਫ ਮਿਨਿਸਟਰ ਸਾਨੂੰ ਲੱਭੀ ਹੈ। ਮੈਂ ਚੀਫ ਮਿਨਿਸਟਰ ਇਸ ਤੋਂ ਨਹੀਂ ਆਉਂਦਾ, ਕਿਉਂਕਿ ਚੋਰੀ ਨਾਲ ਬਾਜੀ ਬਣੀ ਹੈ ਅਤੇ ਚੋਰ ਨੂੰ ਅੰਗਰੇਜ਼ੀ 'ਚ ਥੀਫ ਆਖਦੇ ਨੇ, ਅਤੇ ਮੈਂ ਚੀਫ ਦੇ ਥਾਂ 'ਤੇ ਬਾਜੀ ਨੂੰ ਚੀਫ ਮਿਨਿਸਟਰ ਆਖਣਾ। ਇੱਕ ਤਾਂ ਇਹ ਗੱਲ ਵੇਖੀ। ਦੂਜੀ ਤਰ੍ਹਾਂ ਇਹ ਵੀਡੀਓ ਵੇਖੋ, ਬਾਜੀ ਨੇ ਪੂਰਾ ਟੱਬਰ ਖੜਾ ਕੀਤਾ। ਅੱਜ ਕੱਲ੍ਹ ਤੁਸੀਂ ਵੇਖਦੇ ਹੋਵੋਗੇ ਵਿਆਹਾਂ ਦੇ ਉੱਤੇ ਵੀ ਜਿਹੜੇ ਕੁੜੀਆਂ ਮੁੰਡੇ ਨਾ ਨਵੇਂ, ਉਹ ਘਰਾਂ ਵਾਲਿਆਂ ਦੇ ਕੋਲੋਂ ਇਹੋ ਜਿਹੀ ਐਕਟਿੰਗ ਕਰਾਉਂਦੇ ਨੇ। ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਉਹ ਜਿਹੜੀ ਐਕਟਿੰਗ ਹੈ ਫਿਲਮਾਂ 'ਚ ਹੁੰਦੀ ਹੈ, ਘਰਾਂ ਦੇ ਵਿੱਚ ਆਮ ਵਿਆਹ ਆਮ ਤਰੀਕੇ ਨਾਲ ਹੀ ਹੁੰਦੇ ਨੇ, ਪਰ ਕੁੜੀਆਂ ਮੁੰਡੇ ਅੱਜ ਕੱਲ੍ਹ ਫੋਟੋ ਸ਼ੂਟ ਅਤੇ ਪਤਾ ਨਹੀਂ ਕੀ ਕੁਛ ਕਰਾਉਂਦੇ ਨੇ, ਅਤੇ ਉਹਦੇ ਵਿੱਚ ਉਹ ਆਪਣੇ ਮਾਂ ਪਿਓ ਕੋਲੋਂ ਵੀ ਉਹੀ ਐਕਟਿੰਗ ਕਰਾਉਂਦੇ ਨੇ। ਇੱਕ ਪਾਸੇ ਕੁੜੀ ਦਾ ਹੱਥ ਫੜ ਕੇ ਪਿਓ ਲਿਆਵੇ ਅਤੇ ਇੱਕ ਪਾਸੇ ਮਾਂ ਲਿਆਵੇ ਅਤੇ ਇੰਟਰੀ ਪਵੇ, ਅਤੇ ਫਿਰ ਗਾਣੇ ਚੱਲਣ ਅਤੇ ਉੱਤੋਂ ਦੀ ਫੁੱਲ ਅਤੇ ਉੱਤੋਂ ਦੀ ਪਤਾ ਨਹੀਂ ਕੀ ਕੁਝ। ਉਹ ਮਤਲਬ ਫਿਲਮੀ ਸੀਨ ਹੀ ਬਣਾਉਂਦੇ ਨੇ ਕਿ ਜਿਵੇਂ ਫਿਲਮਾਂ ਦੇ ਵਿੱਚ ਸਾਰਾ ਕੰਮ ਹੁੰਦਾ। ਆਪਣੇ ਆਪ ਨੂੰ ਇੱਕ ਦਿਨ ਵਾਸਤੇ ਹੀਰੋ ਹੀਰੋਇਨ ਬਣਾ ਕੇ ਰਾਜ਼ੀ ਹੋ ਜਾਂਦੇ ਨੇ। ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਮੈਨੂੰ ਦੱਸਣ ਦੀ ਕੀ ਲੋੜ ਹੈ, ਤੁਹਾਨੂੰ ਸਾਰਿਆਂ ਨੂੰ ਅੰਦਰ ਦੀ ਗੱਲ ਪਤਾ ਹੀ ਹੈ। ਉਸ ਤੋਂ ਬਾਅਦ ਫਿਰ ਕੀ ਹੁੰਦਾ? ਵਿਆਹ ਤੋਂ ਬਾਅਦ ਮਹੀਨਾ ਕੁ ਲੰਘਣ ਤੋਂ ਬਾਅਦ ਮੌਰਾਂ 'ਚ ਜਿਸ ਵੇਲੇ ਕੱਪ ਪੈਂਦਾ ਕਿਸੇ ਵੇਲੇ, ਅਤੇ ਸਾਰੀ ਫਿਲਮ ਨਿਕਲ ਜਾਂਦੀ ਹੈ। ਅਤੇ ਉਸੇ ਤਰੀਕੇ ਨਾਲ ਜਿਸ ਵੇਲੇ ਮੁੰਡਾ ਕੋਈ ਭੈੜਾ ਕੰਮ ਕਰਦਾ ਹੈ ਅਤੇ ਉਹ ਜਿਹੜੀ ਹੁੰਦੀ ਹੈ ਕਰਮਾਂ ਵਾਲੀ,
ਉਹਦੀ ਵੀ ਫਿਲਮ ਸਾਰੀ ਬੰਦ ਹੋ ਜਾਂਦੀ ਹੈ। ਅਤੇ ਫਿਲਮ ਪਹਿਲੇ 30 ਦਿਨਾਂ ਦੇ ਸ਼ੌਕ ਹੁੰਦੇ ਨੇ, ਉਸ ਤੋਂ ਬਾਅਦ ਜਦੋਂ ਭਾਂਡੇ ਧੋਣੇ ਪੈਂਦੇ ਨੇ ਅਤੇ ਕਿਸੇ ਦੀ ਨਹੁੰ ਪਾਲਿਸ਼ ਉਤਰਦੀ ਹੈ ਅਤੇ ਕਿਸੇ ਨੇ ਬਾਹਰ ਜਾ ਕੇ ਬੇਬੇ ਨਹੀਂ ਦੱਸਿਆ ਹੁੰਦਾ, ਜਦੋਂ ਆਪ ਪਾਣੀ ਦਾ ਗਲਾਸ ਪਾ ਕੇ ਨਹੀਂ ਪੀਤਾ ਹੁੰਦਾ ਅਤੇ ਬੁੱਢੀ ਆਖਦੀ ਹੈ ਕਿ ਆ ਜ਼ਰਾ 2 ਪਲੇਟਾਂ ਤੁਸੀਂ ਧੋ ਲਓ ਖਾਂ। ਮਾੜੀ ਗੱਲ ਨਹੀਂ ਕੋਈ ਪਲੇਟਾਂ ਧੋਣਾ, ਮੈਂ ਕੋਈ ਮਨਾ ਨਹੀਂ ਕਰ ਰਿਹਾ, ਆਪਣੀ ਘਰ ਵਾਲੀ ਦੀ ਮਦਦ ਕਰਨੀ ਚਾਹੀਦੀ ਹੈ, ਪਰ ਮੈਂ ਗੱਲ ਸਿਰਫ ਇਹ ਕਰਨ ਡਿਆ ਕਿ ਇਹ ਫਿਲਮਾਂ ਫਿਰ ਉਸ ਵੇਲੇ ਬੰਦ ਹੋ ਜਾਂਦੀਆਂ ਨੇ, ਉਹ ਹੀ ਫਿਰ ਅਸਲ ਜ਼ਿੰਦਗੀ 'ਚ ਬੰਦਾ ਆ ਜਾਂਦਾ। ਅਤੇ ਬਾਜੀ ਨੇ ਵੀ ਇਸੇ ਤਰੀਕੇ ਨਾਲ ਫਿਲਮੀ ਸੂਰਤ-ਹਾਲ ਬਣਾਈ। ਬਾਜੀ ਨੇ ਪੂਰਾ ਟੱਬਰ, ਅੱਛਾ ਟੱਬਰ ਨੂੰ ਇਕੱਠਾ ਕਰ ਲੈਂਦੀ ਨਾ ਫਿਰ ਵੀ ਗੱਲ ਕੋਈ ਨਹੀਂ ਸੀ, ਬਾਜੀ ਨਾਲ IG, ਚੀਫ ਸੈਕਟਰੀ, ਬਿਊਰੋਕ੍ਰੇਸੀ, ਉਹਨਾਂ ਸਾਰਿਆਂ ਨੂੰ ਵੀ ਲਾਈਨ 'ਚ ਖੜਾ ਕੀਤਾ। ਉਹ ਵੀ ਸੋਚਦੇ ਹੋਣਗੇ ਯਾਰ ਕਿਹੜੇ ਲੋਕਾਂ ਦੇ ਕਾਬੂ ਆ ਗਏ, ਇਹ ਕੌਣ ਲੋਕ ਨੇ, ਕਿੱਥੇ ਫਸ ਗਏ ਅਸੀਂ। ਅਤੇ ਉਹਨਾਂ ਸਾਰਿਆਂ ਨੂੰ ਖੜਾ ਕੀਤਾ ਅਤੇ ਇੰਤਜ਼ਾਰ ਕਰ ਰਹੇ ਨੇ। ਫਿਰ ਕੈਮਰੇ ਵਾਲੇ ਨੇ ਕਿਹਾ ਹੁਣ ਚੱਲੋ, ਅਤੇ ਫਿਰ ਬਾਜਮਾਤ ਸਾਰੇ ਚੱਲੇ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਕਹਾਣੀ ਘਰ ਘਰ ਕੀ, ਕੁਮ ਕਭੀ ਸਾਸ ਵੀ ਬਹੂ ਸੀ, ਇਹ ਡਰਾਮੇ ਤੁਸੀਂ ਰੋਜ਼ ਵੇਖੋਗੇ ਅੱਲਾ ਦੇ ਕਰਮ ਦੇ ਨਾਲ। ਅਤੇ ਹੁਣ ਤੁਹਾਨੂੰ ਜਿਹੜਾ ਨਾ ਮਾਮਲਾਤ, ਇੱਕ ਤੁਹਾਨੂੰ ਵਿਖਾਉਣੇ ਤਸਵੀਰ, ਇਹ ਤਸਵੀਰ ਚੱਲਣ ਡਈ ਹੈ ਸੋਸ਼ਲ ਮੀਡੀਆ 'ਤੇ। ਮੇਰੇ ਖਿਆਲ ਇਸ ਤੋਂ ਬਿਹਤਰ ਪੰਜਾਬ ਹੁਕੂਮਤ ਦੇ ਹਾਲਾਤ ਇਸ ਵੇਲੇ ਹੋਰ ਕੋਈ ਸ਼ਾਇਦ ਨਹੀਂ ਦੱਸ ਸਕਦੀ। ਇਹ ਤੁਸੀਂ ਵੇਖੋ ਵੀ ਇੱਕ ਜੁੱਤੀ ਜ਼ਨਾਨਾ ਹੈ ਅਤੇ ਇੱਕ ਮਰਦਾਨਾ ਹੈ। ਇੱਕ ਮਰਦ ਕਿਸੇ ਨੇ ਬੂਟ ਪਾਇਆ, ਹੁਣ ਬੂਟ ਤੁਸੀਂ ਹਰ ਵੇਲੇ ਫੌਜੀ ਬੂਟ ਹੀ ਨਾ ਸਮਝ ਲਿਆ ਕਰੋ, ਵੈਸੇ ਵੀ ਬੰਦੇ ਬੂਟ ਪਾਉਂਦੇ ਹੀ ਨੇ, ਮਤਲਬ ਬੂਟ ਇਹੋ ਜਿਹੇ ਪਾਉਂਦੇ ਨੇ, ਇਹੋ ਜਿਹੀਆਂ ਪੈਂਟਾਂ ਪੁੰਟਾਂ ਬੰਦੇ ਪਾ ਹੀ ਲੈਂਦੇ ਨੇ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੀ ਹਕੂਮਤ ਦਾ ਜਿਹੜਾ ਨਜ਼ਮੋ ਨਸਕ ਹੈ ਨਾ, ਇਸ ਤੋਂ ਬਿਹਤਰ ਕੋਈ ਤਸਵੀਰ ਨਹੀਂ ਦੱਸ ਸਕਦੀ। ਇੱਕ ਪਾਸੇ ਜ਼ਨਾਨਾ ਪੈਰ ਹੈ ਕਿਸੇ ਸਾਡੀ ਧੀ ਭੈਣ ਦਾ, ਅਸੀਂ ਕੋਈ ਭੈੜੇ ਤਰੀਕੇ ਨਾਲ ਨਹੀਂ ਕਹਿ ਰਹੇ, ਜੁੱਤੀ ਦਾ ਜਿਹੜਾ ਪੈਰ ਹੈ, ਪੈਰ ਉਹ ਸਾਡੀ ਕਿਸੇ ਧੀ ਭੈਣ ਦਾ ਹੈ। ਇੱਕ ਪਾਸੇ ਉਹ ਪੈਰ ਹੈ ਅਤੇ ਦੂਜੇ ਪਾਸੇ ਜ਼ਨਾਨਾ ਬੂਟ ਹੈ, ਮਰਦਾਨਾ ਬੂਟ ਹੈ। ਇਹ ਹੁਣ ਜਨਾਬ ਇੱਕ ਪਾਸੇ ਇਸਟੈਬਲਿਸ਼ਮੈਂਟ ਅਤੇ ਇੱਕ ਪਾਸੇ ਨੂਨ ਲੀਗ, ਇਹ ਉਹਦੀ ਡਿਪਿਕਸ਼ਨ ਹੈ। ਹੁਣ ਡਿਪਿਕਸ਼ਨ ਦਾ ਮਤਲਬ ਹੈ ਕਿ ਇਹ ਉਹਦੀ ਮੰਜ਼ਰਕਸ਼ੀ ਹੈ, ਉਹਦੀ ਤਸਵੀਰਕਸ਼ੀ ਹੈ। ਕਹਿਣ ਦਾ ਮਤਲਬ ਇਹ ਕਿ ਜਿਹੜੀ ਬਿਊਰੋਕ੍ਰੇਸੀ ਉਹ ਵੀ ਸੋਚਦੀ ਹੋਏਗੀ ਕਿ ਹੁਣ ਆਰਡਰ ਜ਼ਨਾਨਾ ਲੈਣੇ ਨੇ ਕਿ ਮਰਦਾਨਾ ਲੈਣੇ ਨੇ। ਜ਼ਨਾਨਾ ਨਹੀਂ ਲਵਾਂਗੇ ਅਤੇ ਉੱਧਰੋਂ ਗਾਲਮੰਦਾ ਆਏਗਾ, ਮਰਦਾਨਾ ਨਹੀਂ ਲਵਾਂਗੇ ਅਤੇ ਘਸੁੰਨ ਪੈਣਗੇ। ਅਤੇ ਹੁਣ ਬਿਊਰੋਕ੍ਰੇਸੀ ਨੂੰ ਵੀ ਬੜਾ ਦੇਖ ਸੋਚ ਕੇ ਤੁਰਨਾ ਪੈਣਾ ਕਿ ਭਾਈ ਕਿਹੜੇ ਪਾਸੇ ਨੂੰ, ਮੈਂ ਕਿਹੜੇ ਪਾਸੇ ਜਾਵਾਂ, ਮੰਜੀ ਕਿੱਥੇ ਡਾਵਾਂ। ਬਿਊਰੋਕ੍ਰੇਸੀ ਦਾ ਮਤਲਬ ਜਿਹੜੇ ਪੁਲਿਸ ਵਾਲੇ ਨੇ, ਦੂਜੀ ਬਿਊਰੋਕ੍ਰੇਸੀ ਹੈ, DC AC, ਉਹਨਾਂ ਨੂੰ ਵੀ ਸਮਝ ਨਹੀਂ ਆਉਣੀ ਵੀ ਭਾਈ ਬੂਟ ਵਾਲੀ ਗੱਲ ਸੁਣਨੀ ਹੈ ਜਾਂ ਜ਼ਨਾਨਾ ਆਰਡਰ ਸੁਣਨਾ। ਬਹਰਹਾਲ ਜਿਵੇਂ ਇਹ ਚੋਰੀ ਦਾ ਮੈਂਡੇਟ ਹੈ, ਇੱਕ ਪੈਰ ਦੇ ਉੱਤੇ ਇਹ ਅੱਡੀ ਵਾਲੀ ਜੁੱਤੀ ਜਿਹੜੀ ਹੈ ਨਾ, ਇਹ ਨਹੀਂ ਖਲੋ ਸਕਣੀ, ਇਹਦੇ ਨਾਲ ਬੂਟ ਨੂੰ ਸਹਾਰਾ ਦੇਣਾ ਪੈਣਾ, ਨਾਲ ਪੈਰ ਰਲਾ ਕੇ ਤੁਰਨਾ ਪੈਣਾ। ਜਿਸ ਵੇਲੇ ਬੂਟ ਨੇ ਪੈਰ ਪੁੱਟਣਾ ਬੰਦ ਕਰ ਦਿੱਤਾ ਅਤੇ ਅੱਡੀ ਵਾਲੀ ਜੁੱਤੀ ਢਹਿ ਪੈਣੀ ਹੈ ਅਤੇ ਇਹ ਕੰਮ ਇੱਥੇ ਮੁੱਕ ਜਾਣਾ। ਇਸ ਤੋਂ ਬਿਹਤਰ ਡਿਪਿਕਸ਼ਨ ਨਹੀਂ ਸੀ ਹੋ ਸਕਦੀ। ਅੱਛਾ ਜੀ, ਅਗਲਾ ਮੌਜੂ ਜਿਹੜਾ ਹੈ ਨਾ, ਉਹ ਮੈਂ ਜਾਨ ਦੀ ਅਮਾਨ ਪਾ ਕੇ ਤੁਹਾਡੇ ਨਾਲ ਕਰਨੀ ਹੈ, ਕਿਉਂਕਿ ਸਾਡੇ ਜਿਹੜੇ ਮਜ਼ਹਬੀ ਮਾਮਲਾਤ 'ਤੇ ਮੈਂ ਗੱਲ ਕਰਦਾ ਕੋਈ ਨਹੀਂ, ਕਿਉਂਕਿ ਮੈਂ ਕਿਹੜਾ ਕੋਈ ਬੜਾ ਮੰਨਿਆ ਪਰਮੰਨਿਆ ਮੁਸਲਮਾਨ ਹੈ, ਜਾਂ ਮੈਂ ਤਾਂ ਇੱਕ ਆਮ ਜਿਹਾ ਸਾਦਾ ਜਿਹਾ ਗੁਨਾਹਗਾਰ ਜਿਹਾ ਇਨਸਾਨ ਹੈ। ਆਪਣੇ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਇਸ਼ਕ ਕਰਦਾ, ਮੁਹੱਬਤ ਕਰਦਾ ਅਤੇ ਰੱਬ ਨੂੰ ਇੱਕੋ ਹੀ ਰੱਬ ਮੰਨਦਾ ਅਤੇ ਆਪਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਖਰੀ ਨਬੀ ਮੰਨਦਾ। ਮੇਰੀ ਤਾਂ ਬਸ ਇੰਨੀ ਕੀ ਕਾਵਿਸ਼ ਹੈ, ਇੰਨੇ ਕੁ ਜੋਗਾ ਮੈਂ ਮੁਸਲਮਾਨ ਹੈ। ਇਸ ਲਈ ਜਾਨ ਦੀ ਅਮਾਨ ਪਾ ਕੇ ਮੈਂ ਗੱਲ ਕਰ ਰਿਹਾ ਕਿ ਇੱਕ ਧੀ ਭੈਣ ਸੀ, ਜ਼ਨਾਨੀ ਸੀ, ਉਹ ਇਛਰੇ ਇੱਕ ਕੁਰਤਾ ਪਾ ਕੇ ਚਲੀ ਗਈ। ਕੁਰਤੇ ਦੇ ਉੱਤੇ ਅਰਬੀ ਦੇ ਵਿੱਚ ਖਤਾਤੀ ਲਿਖੀ ਹੋਈ ਸੀ। ਇੰਝ ਹੀ ਹੈ ਜਿਵੇਂ ਅਸੀਂ ਉਰਦੂ ਦੇ ਵਿੱਚ ਆਪਣੇ ਨਾਂ ਲਿਖਵਾ ਲੈਂਦੇ ਨੇ ਮੁੰਡੇ ਕੁਰਤੇ ਦੇ ਉੱਤੇ, ਜਾਂ ਟੇਲਰ ਨੇ ਆਪਣਾ ਨਾਂ ਲਿਖਿਆ ਹੁੰਦਾ ਆਪਣਾ ਉਰਦੂ ਦੇ ਵਿੱਚ, ਕਿਉਂਕਿ ਉਹ ਉਰਦੂ 'ਚ ਹੁੰਦਾ, ਸਾਨੂੰ ਸਮਝ ਆ ਜਾਂਦੀ ਹੈ। ਯੂਸਫ ਟੇਲਰ ਲਿਖਿਆ ਹੁੰਦਾ, ਜਾਂ ਉਹਦੇ ਉੱਤੇ ਹੁਸੈਨ ਟੇਲਰ ਲਿਖਿਆ ਹੁੰਦਾ, ਜਾਂ ਉਹਦੇ ਉੱਤੇ ਕਾਦਰ ਟੇਲਰ ਲਿਖਿਆ ਹੁੰਦਾ, ਜਾਂ ਉਹਦੇ ਉੱਤੇ ਅਕਬਰ ਟੇਲਰ ਲਿਖਿਆ ਹੁੰਦਾ, ਹਾਲਾਂਕਿ ਅਕਬਰ ਰੱਬ ਦਾ ਨਾਂ ਹੈ। ਪਰ ਅਸੀਂ ਜਿਹੜਾ ਨਾ ਉਹ ਐਡਾ ਇਸ ਲਈ ਮਹਿਸੂਸ ਉਦੋਂ ਨਹੀਂ ਕਰਦੇ ਕਿ ਅਸੀਂ ਸਮਝਦੇ ਹਾਂ ਵੀ ਉਹ ਉਰਦੂ 'ਚ ਲਿਖਿਆ ਹੋਇਆ ਹੈ, ਕਿਸੇ ਨੇ ਅਕਬਰ ਟੇਲਰ ਆਪਣਾ ਨਾਂ ਲਿਖਿਆ ਹੋਇਆ। ਉਸ ਜ਼ਨਾਨੀ ਨੇ ਇੱਕ ਸਾਊਦੀ ਅਰਬ ਦਾ ਬਣਿਆ ਹੋਇਆ ਕੁਰਤਾ, ਇਹ ਗੱਲ ਸਮਝਣਾ, ਉਹ ਇੱਥੇ ਨਹੀਂ ਬਣਿਆ, ਸਾਊਦੀ ਅਰਬ ਤੋਂ ਆਈ ਹੋਏਗੀ ਜਾਂ ਉੱਥੋਂ ਉਹਨੇ ਖਰੀਦਿਆ। ਉਹ ਸਾਡੇ ਕੋਲ ਉਹਦੀ ਵੀਡੀਓ ਵੀ ਮੌਜੂਦ ਹੈ, ਸਾਰਾ ਕੁਝ ਮੌਜੂਦ ਹੈ ਸਾਊਦੀ ਅਰਬ ਦੀ ਵੈਬਸਾਈਟ 'ਤੇ। ਉਹ ਸਾਊਦੀ ਅਰਬ ਦੀ ਕੰਪਨੀ ਨੇ ਉਹ ਕੁਰਤਾ ਬਣਾਇਆ, ਉਹ ਉਹਨੇ ਪਾ ਲਿਆ, ਕਿਉਂਕਿ ਉਹਦੇ 'ਚ ਅਰਬੀ 'ਚ ਲਿਖਿਆ ਸੀ। ਅਸੀਂ ਸਮਝਦੇ ਵੀ ਅਰਬੀ 'ਚ ਹਰ ਸ਼ੈ ਜਿਹੜੀ ਲਿਖੀ ਜਾਂਦੀ ਹੈ ਉਹ ਕੁਰਾਨ ਕਰੀਮ ਹੀ ਹੁੰਦਾ। ਇੰਜ ਨਹੀਂ, ਅਰਬੀ ਇੱਕ ਜ਼ੁਬਾਨ ਹੈ, ਉਹਦੇ ਵਿੱਚ ਲੋਕੀ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਨੇ। ਮਤਲਬ ਤੁਸੀਂ ਸਾਊਦੀ ਅਰਬ ਜਾ ਕੇ ਜਦੋਂ ਕੋਈ ਸ਼ੈ ਖਰੀਦਦੇ ਹੋ, ਰਸੀਦ ਵੀ ਅਰਬੀ 'ਚ ਹੀ ਬਣਦੀ ਹੈ। ਪੈਟਰੋਲ ਪਾਉਂਦੇ ਹੋ, ਰਸੀਦ ਅਰਬੀ 'ਚ ਬਣਦੀ ਹੈ। ਤੁਸੀਂ ਕੋਈ ਡਬਲ ਰੋਟੀ ਖਰੀਦਦੇ ਹੋ, ਰਸੀਦ ਅਰਬੀ 'ਚ ਬਣਦੀ। ਸਿਨੇਮੇ 'ਚ ਫਿਲਮ ਵੇਖਦੇ ਹੋ, ਉੱਥੋਂ ਦੀ ਰਸੀਦ ਵੀ ਅਰਬੀ 'ਚ ਹੀ ਬਣਨੀ ਹੈ। ਕੋਈ ਗਾਣਾ ਲਿਖਿਆ ਉਹ ਵੀ ਅਰਬੀ 'ਚ ਹੈ। ਕੋਈ ਕਿਸੇ ਬੰਦੇ ਨੂੰ ਗਾਲਮੰਦਾ ਦਿੰਦਾ ਲੜ ਕੇ, ਤੇ ਉਹ ਵੀ ਅਰਬੀ ਵਾਲੇ ਅਰਬੀ 'ਚ ਹੀ ਦੇਣਗੇ ਨਾ ਇੱਕ ਦੂਜੇ ਨੂੰ। ਕੋਈ ਕਿਸੇ ਨੂੰ, ਜਿਵੇਂ ਨਵਾਜ਼ ਸ਼ਰੀਫ ਸਾਹਿਬ ਆਈ ਲਵ ਯੂ ਬੋਲਦੇ ਨੇ, ਆਈ ਲਵ ਯੂ ਬੋਲਦਾ ਹੈ, ਤੇ ਉਹ ਵੀ ਅਰਬੀ 'ਚ ਹੀ ਬੋਲਦਾ ਹੈ। ਉਹ ਕਿਸੇ ਨੂੰ ਵਿਆਹ ਦੀ ਗੱਲ ਕਰਦਾ ਹੈ, ਤੇ ਉਹ ਵੀ ਅਰਬੀ 'ਚ ਹੀ ਬੋਲਦਾ। ਕੋਈ ਜੱਜ ਸਜ਼ਾ ਸੁਣਾਉਂਦਾ ਤੇ ਅਰਬੀ 'ਚ ਸੁਣਾਉਂਦਾ ਹੈ। ਵਕੀਲ ਜਿਰਿਆ ਕਰਦਾ ਹੈ ਤੇ ਅਰਬੀ 'ਚ ਕਰਦਾ ਹੈ। ਕੋਈ ਦੋ ਜ਼ਨਾਨੀਆਂ ਉੱਥੇ ਵੀ ਲੜਦੀਆਂ ਨੇ, ਸੌਂਕਣਾ ਲੜਦੀਆਂ ਨੇ, ਇੱਕ ਦੂਜੇ ਨੂੰ ਗਾਲਾਂ ਛਾਲਾਂ ਦਿੰਦੀਆਂ ਨੇ, ਤੇ ਉਹ ਵੀ ਅਰਬੀ 'ਚ ਹੀ। ਉਹਨਾਂ ਦੀ ਤਾਂ ਜ਼ੁਬਾਨ ਹੋਈ ਨਾ, ਤੇ ਉੱਥੇ ਜਿਹੜੇ ਕੱਪੜੇ ਨੇ ਉਹ ਵੀ ਤਾਂ ਉਸੇ ਤਰੀਕੇ ਨਾਲ ਬਣਨੇ ਨੇ ਤੇ ਪ੍ਰਿੰਟ ਹੋਣੇ ਨੇ।
ਪਰ ਅਸੀਂ ਕਿਉਂਕਿ ਇਹਨਾਂ ਗੱਲਾਂ ਨੂੰ ਜ਼ਰਾ ਸਮਝਦੇ ਘੱਟ हैं ਤੇ ਜਜ਼ਬਾਤ 'ਚ ਬਹੁਤੇ ਆ ਜਾਂਦੇ ਹਾਂ। ਜਿਵੇਂ ਮੈਂ ਤੁਹਾਨੂੰ ਆਖਿਆ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਜਿਹੜਾ ਇਸ਼ਕ ਹੈ ਮਜ਼ਹਬ ਦੇ ਨਾਲ, ਉਹ ਮੇਰਾ ਖਿਆਲ ਪੂਰੀ ਦੁਨੀਆ 'ਚ ਹੋਰ ਕਿਸੇ ਦਾ ਨਹੀਂ, ਔਰ ਇਹ ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਇਸ ਗੱਲ 'ਤੇ ਮੈਨੂੰ ਬੜਾ ਫਖਰ ਹੈ ਕਿ ਜਿਸ ਤਰੀਕੇ ਨਾਲ ਅਸੀਂ ਇਸ਼ਕ ਕਰਦੇ ਹਾਂ ਆਪਣੇ ਮਜ਼ਹਬ ਨਾਲ, ਹੋਰ ਕੋਈ ਨਹੀਂ ਕਰਦਾ। ਲੇਕਿਨ ਇਹਦੇ ਨਾਲ ਅਸੀਂ ਥੋੜ੍ਹਾ ਜਿਹਾ ਧਿਆਨ ਵੀ ਕਰਨਾ ਹੈ, ਇਨਸਾਫ ਦਾ ਵੀ ਖਿਆਲ ਰੱਖਣਾ। ਹੁਣ ਇਹ ਵੀਡੀਓ ਤੁਹਾਨੂੰ ਮੈਂ ਵਿਖਾ ਰਿਹਾ, ਇੱਕ ਅਰਬੀ TV ਚੈਨਲ ਨੇ ਆਪਣੀ ਵੈਬਸਾਈਟ 'ਤੇ ਪਾਈ ਹੋਈ। ਇਹ ਹੁਣ ਕੋ ਮੁਕਾਬਲਾ ਹੁਸਨ ਹੋ ਰਿਹਾ, ਪਿੱਛੇ ਵੇਖੋ ਕਲਮਾ ਲਿਖਿਆ ਹੋਇਆ ਹੈ। ਇਹ ਜਿਹੜਾ ਹੁਣ ਪਿੱਛੇ ਕਲਮਾ ਲਿਖਿਆ ਹੋਇਆ ਹੈ, ਅੱਗੇ ਇਹਦੇ ਜਿਹੜੀਆਂ ਜ਼ਨਾਨੀਆਂ ਨੇ ਉਹ ਮੁਕਾਬਲਾ ਹੁਸਨ ਦੇ ਵਿੱਚ ਲੈ ਰਹੀਆਂ ਨੇ, ਹਿੱਸਾ ਲੈ ਰਹੀਆਂ ਨੇ। ਉਹਨਾਂ ਦੇ ਜਿਹੜੀ ਉਹਨੂੰ ਅੰਗਰੇਜ਼ੀ ਸੈਸ਼ ਆਖਦੇ ਨੇ, ਉਹ ਪੱਟੀ ਜਿਹੜੀ ਚੱਲ ਰਹੀ ਹੈ, ਉਹਦੇ ਉੱਤੇ ਜਿਹੜੇ ਉਹਨਾਂ ਦਾ ਕੋਈ ਸ਼ਹਿਰ ਦਾ ਜਾਂ ਉਹਨਾਂ ਦਾ ਜਾਂ ਉਹਨਾਂ ਦੇ ਕਲੱਬ ਦਾ ਨਾਂ ਉਹ ਵੀ ਅਰਬੀ 'ਚ ਲਿਖਿਆ ਹੋਇਆ। ਪਿੱਛੇ ਵੇਖੋ ਕਲਮਾ ਸ਼ਰੀਫ ਲਿਖਿਆ ਹੋਇਆ। ਇਹ ਜ਼ਨਾਨੀਆਂ ਖਲੋਤੀਆਂ ਨੇ। ਕਲਮਾ ਸ਼ਰੀਫ ਇਸ ਲਈ ਕਿ ਸਾਊਦੀ ਅਰਬ ਦਾ ਜਿਹੜਾ ਝੰਡਾ ਹੈ ਉਹਦੇ ਉੱਤੇ ਕਲਮਾ, ਜਿਵੇਂ ਸਾਡੇ ਝੰਡੇ ਦੇ ਉੱਤੇ ਚੰਦ ਤਾਰਾ ਹੈ, ਉਹਨਾਂ ਦੇ ਝੰਡੇ ਦੇ ਉੱਤੇ ਕਲਮਾ ਸ਼ਰੀਫ ਹੈ। ਪਿੱਛੇ ਵੇਖੋ ਕਲਮਾ ਹੈ, ਅੱਗੇ ਜ਼ਨਾਨੀਆਂ ਖਲੋਤੀਆਂ ਨੇ, ਮੁਕਾਬਲਾ ਹੁਸਨ 'ਚ ਹਿੱਸਾ ਲੈ ਰਹੀਆਂ ਨੇ। ਉੱਥੇ ਕਿਸੇ ਬੰਦੇ ਇਹਨਾਂ ਦੇ ਉੱਤੇ ਨਾ FIR ਕਰਾਉਣ ਦੀ ਗੱਲ ਕੀਤੀ ਹੈ, ਨਾ। ਮੈਂ ਇਹ ਨਹੀਂ ਆਖਣ ਡਿਆ ਵੀ ਇਹ ਚੰਗਾ ਹੋ ਰਿਹਾ ਕਿ ਮਾੜਾ ਹੋ ਰਿਹਾ। ਮੈਂ ਮੌਲਵੀ ਨਹੀਂ ਹੈਗਾ ਜਿਹੜਾ ਮੈਂ ਫਤਵੇ ਦੇਵਾਂ, ਲੇਕਿਨ ਮੈਂ ਆਪਣੇ ਉਲਮਾ ਕਰਾਮ ਕੋਲੋਂ ਵੀ ਦਰਖਾਸਤ ਕਰਾਂਗਾ ਕਿ ਕੁਰਾਨ ਕਰੀਮ ਦੀ ਜਿਹੜੀ ਆਇਤ ਹੈ ਉਹ ਤਾਂ ਬਿਲਕੁਲ ਜਾਂ ਕੋਈ ਹਦੀਸ ਸ਼ਰੀਫ ਹੈ ਜਾਂ ਕੋਈ ਹੋਰ ਮਜ਼ਹਬੀ ਗੱਲ ਹੈ, ਉਹ ਤਾਂ ਸਾਡੇ ਵਾਸਤੇ ਮੁਤਬਰ ਹੈ। ਉਸ ਪਾਸੇ ਤੇ ਅਸੀਂ ਨਹੀਂ ਜਾ ਸਕਦੇ, ਨਾ ਉੱਤੇ ਕੋਈ ਅਸੀਂ ਇਹੋ ਜਿਹੀ ਕੋਈ ਗੁਸਤਾਖੀ ਕਰਨ ਦਾ ਕੋਈ ਸੋਚ ਵੀ ਸਕਦਾ, ਨਾ ਕੋਈ ਸੋਚਦਾ ਹੈ, ਸੱਚੀ ਗੱਲ ਹੈ। ਲੇਕਿਨ ਅਰਬੀ ਜ਼ੁਬਾਨ ਦੇ ਵਿੱਚ ਹਲਵਾ ਲਿਖਿਆ ਹੈ, ਉਸ ਡਰੈਸ ਦੇ ਉੱਤੇ ਹਲਵਾ ਲਿਖਿਆ ਹੋਇਆ। ਹੁਣ ਹਲਵੇ ਦਾ ਮਤਲਬ ਮਿੱਠਾ ਹੈ, ਅਰਬੀ 'ਚ ਵੀ ਅਤੇ ਉਂਝ ਵੀ। ਇਸੇ ਤਰੀਕੇ ਨਾਲ ਜਿਵੇਂ ਦੀਨ ਹੈ, ਹੁਣ ਜੇ ਤੁਸੀਂ ਉੱਥੇ ਕਿਸੇ ਬੰਦੇ ਹਿੰਦੂ ਕੋਲੋਂ ਪੁੱਛੋਗੇ ਬਈ ਤੇਰਾ ਮਜ਼ਹਬ ਕੀ ਹੈ, ਤਾਂ ਉੱਥੇ ਵੀ ਦੀਨ, ਵੀ ਤੇਰਾ ਕੀ ਦੀਨ ਹੈ। ਦੀਨ ਦਾ ਮਤਲਬ ਮਜ਼ਹਬ ਹੈ, ਉਹ ਹਿੰਦੂ ਦੇ ਨਾਲ ਵੀ ਲੱਗੇਗਾ, ਸਿੱਖ ਨਾਲ ਵੀ ਲੱਗੇਗਾ, ਈਸਾਈ ਨਾਲ ਵੀ ਲੱਗੇਗਾ, ਮੁਸਲਮਾਨ ਦੇ ਨਾਲ ਵੀ ਲੱਗੇਗਾ। ਅਤੇ ਅਰਬੀ ਇੱਕ ਜ਼ੁਬਾਨ ਹੈ, ਉਹਨੂੰ ਜ਼ੁਬਾਨ ਰਹਿਣ ਦਿਓ। ਜਿਸ ਵੇਲੇ ਫਲਸਤੀਨ 'ਚ ਸਾਰਾ ਮਾਮਲਾ ਚੱਲ ਰਿਹਾ ਸੀ ਨਾ, ਉਸ ਵੇਲੇ ਸਾਊਦੀ ਅਰਬ ਦੇ ਸ਼ਹਿਰ ਰਿਆਜ਼, ਜਿਹੜਾ ਉਹਨਾਂ ਦਾ ਦਾਰੁਲ ਹਕੂਮਤ ਹੈ, ਜਿਵੇਂ ਇਸਲਾਮਾਬਾਦ ਸਾਡਾ ਹੈ, ਉੱਥੇ ਜਿਹੜੇ ਅੰਗਰੇਜ਼ੀ ਸਿੰਗਰ ਸਨ ਉਹ ਕੌਂਸਰਟ ਕਰ ਰਹੇ ਸਨ, ਉੱਥੇ ਨੱਚ ਗਾਣਾ ਹੋ ਰਿਹਾ ਸੀ। ਇਹ ਗੱਲ ਤੁਸੀਂ ਸਮਝ ਰਹੇ ਹੋ ਨਾ, ਤੁਹਾਨੂੰ ਇਹ ਗੱਲ ਸਮਝ ਆ ਰਹੀ ਵੀ ਉਹ ਇੱਕ ਮੁਲਕ ਹੈ, ਸੁਸਾਇਟੀ ਹੈ। ਉਹ ਆਪਣੇ, ਮੈਂ ਇਹ ਨਹੀਂ ਆਖਣ ਡਿਆ ਵੀ ਚੰਗਾ ਕਰਨ ਡੇ ਸੀ ਜਾਂ ਮਾੜਾ ਕਰਨ ਡੇ, ਉਹਦੇ ਜਵਾਬ ਉਹਨਾਂ ਦੇਣਾ, ਲੇਕਿਨ ਸਿਰਫ ਤੁਹਾਨੂੰ ਦੱਸ ਰਿਹਾ ਵੀ ਜਿਸ ਵੇਲੇ ਫਲਸਤੀਨ ਦੇ ਵਿੱਚ ਸਾਰਾ ਕੰਮ ਹੋ ਰਿਹਾ ਸੀ ਅਤੇ ਉੱਥੇ ਕੌਂਸਰਟ ਹੋ ਰਹੇ ਸਨ। ਇਸੇ ਤਰੀਕੇ ਨਾਲ ਇਹ ਡਰੈਸ ਵੀ ਉੱਥੇ ਹੀ ਬਣਿਆ, ਉੱਥੋਂ ਬਣ ਕੇ ਇੱਥੇ ਆਇਆ। ਅਤੇ ਸਾਡੇ ਅਜੇ ਜਿਹੜੇ ਵੀਰ ਨੇ, ਭਰਾ ਨੇ, ਇੱਜ਼ਤ ਦੇ ਨਾਲ, ਬੜੇ ਇਹਤਰਾਮ ਨਾਲ ਇਹ ਵੀਡੀਓ ਮੈਂ ਤੁਹਾਨੂੰ ਵਿਖਾ ਰਿਹਾ, ਵੇਖੋ। ये ऐसी नहीं है, ये काफ नहीं है, नुक्ते नहीं है। अच्छा जी, आप इसका मशवरा दें, आप क्या कहते हैं इसके ऊपर? आप ये FIR काटनी चाहिए? जी काटनी चाहिए बिल्कुल, क्योंकि उसने मुशाबत FIR की इबारत क्या होनी चाहिए ताकि कल को अगर फर्ज कुरान के साथ इसने मुशाबत इख्तियार करता हुआ सूट पहना, और जो कि बेअदबी है, कुरान की आयत की मुशाबत के साथ। एक सरकारी गुनाह है, एक सरकार का गुनाह है। ये सरकार का गुनाह, इस्लामी गुनाह है, ये सियासी गुनाह है। लिहाजा इसने कुरान के साथ मुशाबत रखते हुए सूट पहना, जो कि नहीं पहनना चाहिए। इससे क्या कहते हैं, इस्लाम की या मुसलमानों की बहुत दिलादारी हुई। ਇਹ ਹਜੇ ਵੀ ਇੱਕ ਦੂਜੇ ਨਾਲ ਗੱਲ ਕਰਨ ਡਏ ਨੇ ਵੀ ਇਹ ਦੇਖੋ ਇਹਦੀ ਤਸ਼ਬੀਹ ਜਿਹੜੀ ਨਾ ਕੁਰਾਨ ਕਰੀਮ ਨਾਲ ਬਣਦੀ ਹੈ, ਇਹ ਲਫ਼ਜ਼ ਉਸ ਤਰ੍ਹਾਂ ਦੇ ਨੇ, ਅਤੇ ਇਹ 'ਤੇ FIR ਦੇ ਦਿਓ। ਉਹ ਕਮਲਿਓ, ਉਹ ਮੇਰੇ ਭੋਲਿਓ ਭਰਾਵੋ, ਅਰਬੀ ਲਿਖੀ ਹੈ ਤਾਂ ਉਹਦੀ ਤਸ਼ਬੀਹ ਤੇ ਬਣਨੀ, ਪਰ ਇਹ ਵੇਖੋ ਕਿ ਕਿਤੇ ਕੁਰਾਨ ਕਰੀਮ ਦੀ ਆਇਤ ਨਹੀਂ ਲਿਖੀ। ਜੇ ਤੇ ਲਿਖੀ ਫਿਰ ਤਾਂ ਚਲੋ ਤੁਹਾਡੀ ਗੱਲ ਦੇ ਵਿੱਚ ਵਜ਼ਨ ਹੈ, ਫਿਰ ਤਾਂ ਤੁਸੀਂ ਸਾਰਾ ਕੁਝ ਕਰਨ ਦਾ ਹੱਕ ਰੱਖਦੇ ਹੋ। ਜੇ ਅਰਬੀ ਜ਼ੁਬਾਨ ਦੇ ਵਿੱਚ ਕੋਈ ਹੋਰ ਗੱਲ ਲਿਖੀ ਹੈ, ਹਲਵਾ ਲਿਖਿਆ, ਖੂਬਸੂਰਤ ਲਿਖਿਆ, ਕੋਈ ਹੋਰ ਸ਼ੈ ਲਿਖੀ ਹੈ, ਤੇ ਭੈੜਿਓ ਉਹਨਾਂ ਦੀ ਜ਼ੁਬਾਨ ਹੈ। ਉਹ ਕਰਮਾਂ ਵਾਲੀ ਜਿਹੜੀ ਤੁਹਾਡੀ ਧੀ ਭੈਣ ਹੈ, ਉਹਦਾ ਸੂਟ ਤੁਸੀਂ ਅੱਗੇ ਰੱਖਿਆ, ਗੈਰ ਮਹਿਰਮ ਔਰਤ ਦਾ ਕੱਪੜਾ ਹੈ ਜਿਹੜਾ ਉਹਨੇ ਆਪਣੇ ਜਿਸਮ ਤੋਂ ਲਾਇਆ ਹੈ, ਉਸ ਤੁਸੀਂ ਉਹਦੇ ਗੈਰ ਮਹਿਰਮ ਔਰਤ ਦੇ ਲੱਥੇ ਹੋਏ ਕੱਪੜੇ ਨੂੰ ਹੱਥ ਲਾ ਰਹੇ ਹੋ। ਮੇਰੇ ਜਿਹੜੇ ਭਰਾ ਨੇ, ਉਹਨਾਂ ਨੂੰ ਉੱਥੇ ਨਹੀਂ ਸਮਝ ਆਉਣ ਦੀ ਵੀ ਇਹ ਵੀ ਸਾਡੇ ਦੀਨ 'ਚ ਕੁਝ ਜਾਇਜ਼ ਗੱਲ ਨਹੀਂ, ਇਹ ਵੀ ਕੰਮ ਨਹੀਂ ਕਰਨਾ ਚਾਹੀਦਾ। ਕਿਸੇ ਧੀ ਭੈਣ ਦਾ ਜਿਹੜਾ ਲੱਥਿਆ ਹੋਇਆ ਕੱਪੜਾ ਹੈ, ਧੋਤਾ ਵੀ ਨਹੀਂ ਅਜੇ, ਉਹਦੇ ਉੱਤੇ ਤੁਸੀਂ ਉਹਨੂੰ ਫੜ ਕੇ ਤੇ ਉੱਤੇ ਗੱਲਾਂ ਕਰਨ ਦੇ, ਉਹ ਵੀ ਕਿਸੇ ਦੀ ਇੱਜ਼ਤ ਹੈ, ਕਿਸੇ ਦੀ ਧੀ ਭੈਣ ਹੈ, ਕਿਸੇ ਮੁਸਲਮਾਨ ਦੀ ਧੀ ਭੈਣ ਹੈ। ਉਹ ਆਪ ਵੀ ਧੀ ਭੈਣ ਜਿਹੜੀ ਹੈ, ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣ ਵਾਲੀ ਹੈ, ਆਖਰੀ ਨਬੀ ਮੰਨਣ ਵਾਲੀ ਹੈ, ਰੱਬ ਨੂੰ ਇੱਕ ਰੱਬ ਮੰਨਣ ਵਾਲੀ ਹੈ। ਕੁਝ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ, ਕੁਝ ਥੋੜ੍ਹਾ ਜਿਹਾ ਸਹਿਜੇ ਚੱਲਿਆ ਕਰੋ, ਕੁਝ ਸੋਚਿਆ ਕਰੋ ਹਲਕਾ ਜਿਹਾ। ਮੈਂ ਹੁਣ ਮੇਰੇ 'ਤੇ ਫਤਵੇ ਨਾ ਲਾ ਦੇਣਾ ਸਾਰੀ ਗੱਲ ਕਰਨ 'ਤੇ। ਮੈਂ ਸਿਰਫ ਇਹ ਆਖਣ ਡਿਆ, ਮੈਂ ਡਰਦਾ ਭਾਈ ਤੁਹਾਡੇ ਕੋਲ ਮੇਰੇ 'ਤੇ ਫਤਵੇ ਨਾ ਲਾ ਦੇਣਾ। ਮੈਂ ਸਿਰਫ ਤੁਹਾਡੇ ਕੋਲੋਂ ਇਹ ਹੱਥ ਬੰਨ੍ਹ ਕੇ ਪੁੱਛਣਾ ਹੈ ਕਿ ਇੱਕ ਜ਼ੁਬਾਨ ਹੈ, ਉਹ ਜ਼ੁਬਾਨ ਦੇ ਵਿੱਚ ਹਰ ਚੀਜ਼ ਦਾ ਜਿਹੜਾ ਐਕਸਪ੍ਰੈਸ਼ਨ ਹੈ ਨਾ, ਉਸੇ ਜ਼ੁਬਾਨ 'ਚ ਹੀ ਹੋਣਾ ਹੈ। ਤੁਸਾਂ ਪਹਿਲਾਂ ਅਗਲੇ ਬੰਦੇ ਦੀ ਇੰਟੈਂਸ਼ਨ ਵੇਖੋ। ਇੰਨਾਮਲ ਅਮਾਲੂ ਬਿੰਨੀਆਤ, ਅੱਲਾ ਨੇ ਹੀ ਫਰਮਾਇਆ ਨਾ, ਅੱਲਾ ਦਾ ਹੀ ਕਹਿਣਾ ਨਾ, ਇਹ ਸਾਨੂੰ ਅੱਲਾ ਦੀ ਜ਼ਾਤ ਨੇ ਹੀ ਸਿਖਾਇਆ ਨਾ। ਅਤੇ ਨੀਅਤ ਵੇਖੋ,
ਫਿਰ ਇਹ ਵੇਖੋ ਵੀ ਵਾਕਈ ਉਹ ਤੇ ਇੱਕ ਜ਼ੁਬਾਨ ਲਿਖੀ ਹੋਈ ਹੈ, ਆਮ ਲਫ਼ਜ਼ ਲਿਖੇ ਹੋਏ ਨੇ, ਤੇ ਕਿੱਥੋਂ ਤੱਕ ਤੁਸੀਂ ਕੰਮ ਜਿਹੜਾ ਪਹੁੰਚਾਤਾ ਤੇ ਹਜੇ ਵੀ ਰਿਸਰਚ ਕਰ ਰਹੇ ਹੋ। ਤੇ ਇਹ ਇੰਜ ਨਾ ਕਰੋ। ਮੈਂ ਤੇ ਸ਼ੁਕਰ ਰੱਬ ਦਾ ਕਰਨਾ ਹੈ ਕਿ ਸਾਊਦੀ ਲੰਡਾ ਨਹੀਂ ਆਉਂਦਾ ਪਾਕਿਸਤਾਨ। ਕਿਤੇ ਸਾਊਦੀ ਅਰਬ ਦਾ ਲੰਡਾ ਆਉਂਦਾ ਤੇ ਇੰਜ ਹੀ ਉਹਨਾਂ ਤੇ ਆਪਣੀਆਂ ਜਿਹੜੀਆਂ ਬ੍ਰਾਂਡਾਂ ਨੇ ਉਹਨਾਂ ਦੀਆਂ, ਆਪਣੇ ਜਿਹੜੇ ਜਿਵੇਂ ਸਾਡੇ ਬਾਟਾ ਸਰਵਿਸ ਜਾਂ ਹੋਰ ਰਫੀਕ ਲਾਨ ਸਰਵਿਸ ਤੇ ਪਤਾ ਨਹੀਂ ਕਿਹੜੇ ਕਿਹੜੇ ਨਾਂ ਨੇ ਸਾਡੇ, ਇਹ ਜਿਹੜੇ ਨਾਂ ਨੇ ਉੱਥੇ ਤੇ ਅਰਬੀ 'ਚ ਲਿਖੇ ਹੋਣੇ ਸਨ ਸਾਰੇ। ਤੇ ਫਿਰ ਸਾਡੇ ਤੇ ਇੱਥੇ ਬੰਦੇ ਸਾਰੇ ਜਿਹੜੇ ਨਾ ਉਹ ਮਜ਼ਹਬੀ, ਉਹਨਾਂ ਤੇ FIR'ਾਂ ਦਿੱਤੀਆਂ ਹੁੰਦੀਆਂ ਤੇ ਮਾਰੇ ਜਾਂਦੇ। ਸ਼ੁਕਰ ਰੱਬ ਦਾ ਵੀ ਲੰਡਾ ਉਧਰੋਂ ਐ ਨੂੰ ਨਹੀਂ ਆਉਂਦਾ, ਲੰਡਾ ਸਿਰਫ ਗੋਰਿਆਂ ਦਾ ਹੀ ਆਉਂਦਾ ਤੇ ਉਹਨਾਂ ਨੇ ਸਾਰਾ ਕੰਮ ਜਿਹੜਾ ਆਪਣਾ ਅੰਗਰੇਜ਼ੀ 'ਚ ਲਿਖਿਆ ਹੁੰਦਾ। ਤੇ ਜਿਹੜੀ ਸ਼ੈ ਅੰਗਰੇਜ਼ੀ 'ਚ ਲਿਖੀ ਹੈ ਉਹ ਠੀਕ ਹੈ। ਜਾਂਦੇ ਜਾਂਦੇ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਵਿਖਾਉਂਦੇ ਹਾਂ। ਉਹ ਵੀਡੀਓ ਇਹ ਹੈ, ਵਾਕਿਆ ਵੀ ਸੁਣਾਉਂਦੇ ਤੇ ਵੀਡੀਓ ਵਿਖਾਉਂਦੇ। ਢਾਕਾ, ਉੱਥੇ ਲੋਕ ਬਹਿ ਕੇ ਪਿਸ਼ਾਬ ਬੜਾ ਕਰਦੇ ਸਨ। ਇਹ ਵੀਡੀਓ ਸ਼ਾਇਦ ਮੈਂ ਤੁਹਾਨੂੰ ਨਾ ਵਿਖਾ ਸਕਾਂ, ਗੱਲ ਸੁਣਾ ਦਿੰਦਾ ਕਿ ਉੱਥੇ ਬਹਿ ਕੇ ਕੰਧਾਂ ਨਾਲ ਪਿਸ਼ਾਬ ਬੜਾ ਕਰਦੇ ਸਨ। ਤੇ ਉਹਨਾਂ ਬਾਥਰੂਮ ਵੀ ਬਣਾਏ, ਗੁਸਲਖਾਨੇ ਵੀ ਬਣਾਏ, ਸਭ ਕੁਝ ਬਣਾਇਆ, ਪਰ ਲੋਕੀ ਮੰਨਦੇ ਨਹੀਂ ਸਨ, ਹਟਦੇ ਨਹੀਂ ਸਨ। ਬਾਰ-ਬਾਰ ਲਿਖਿਆ ਵੀ ਕਿ ਬਈ यहाँ ਪਿਸ਼ਾਬ ਕਰਨਾ ਮਨਾ ਹੈ। ਸਾਡੇ ਤੇ ਲਿਖ ਦਿੰਦੇ ਨੇ ਵੀ ਕੁੱਤਾ ਪਿਸ਼ਾਬ ਕਰ ਰਿਹਾ, ਫਿਰ ਲੋਕੀ ਕੁਝ ਮੁੜਦੇ ਨੇ, ਸਾਹਮਣੇ ਕੁੱਤਾ ਲਿਖਿਆ ਹੁੰਦਾ ਵੀ ਮੈਨੂੰ ਲਿਖਿਆ, ਪਰ ਕਈ ਫਿਰ ਵੀ ਮੂਤਰ ਦਿੰਦੇ ਨੇ ਉੱਥੇ। ਇਹ ਕੰਮ ਨਾ ਕਰਿਆ ਕਰੋ, ਬਾਥਰੂਮਾਂ 'ਚ ਕੰਮ ਕਰਿਆ ਕਰੋ। ਇਹ ਚੰਗਾ ਕੰਮ ਨਹੀਂ, ਨਾ ਇਹ ਕਿਸੇ ਸੂਰਤ ਵੀ ਚੰਗਾ ਕੰਮ ਨਹੀਂ। ਬਹਰਹਾਲ ਢਾਕੇ 'ਚ ਬੰਗਲਾਦੇਸ਼ ਦੇ ਵਿੱਚ ਉਹ ਮੁੜਦੇ ਨਹੀਂ ਸਨ। ਉਹਨਾਂ ਕੀ ਕੀਤਾ, ਉਹਨਾਂ ਨੂੰ ਇੱਕ ਆਈਡੀਆ ਆਇਆ ਮੇਅਰ ਸਾਹਿਬ ਨੂੰ, ਬੜੇ ਮਜ਼ਹਬੀ ਆਦਮੀ ਸਨ। ਉਹਨਾਂ ਹਰ ਕੰਧ ਦੇ ਵਿੱਚ ਅਰਬੀ 'ਚ ਲਿਖ ਦਿੱਤਾ ਇੱਥੇ ਕਿ यहाँ ਪਿਸ਼ਾਬ ਕਰਨਾ ਮਨਾ ਹੈ। ਫਿਰ ਕੀ, ਜਿਹੜਾ ਮੂਤਰ ਕਰਨਾ ਆਉਂਦਾ ਸੀ ਉਹ ਅੱਗੇ ਅਰਬੀ ਲਿਖਣ ਦੇ, ਤਾਂ ਉਹ ਉਹਨੂੰ ਪਹਿਲੇ ਚੁੰਮਦਾ ਸੀ ਅਰਬੀ ਨੂੰ, ਤੇ ਉਸ ਤੋਂ ਬਾਅਦ ਖੱਬੇ ਸੱਜੇ ਪਾਸੇ ਨੂੰ ਨਿਕਲ ਜਾਂਦਾ ਸੀ। ਤੇ ਉਹਨਾਂ ਨੇ ਇਹ ਸਟੋਰੀ ਸ਼ੇਅਰ ਕੀਤੀ ਇੰਟਰਨੈਸ਼ਨਲ ਮੀਡੀਆ ਨਾਲ ਵੀ ਇੰਝ ਅਸੀਂ ਲੋਕਾਂ ਨੂੰ ਕੰਧਾਂ ਦੇ ਨਾਲ ਪਿਸ਼ਾਬ ਕਰਨ ਤੋਂ ਹਟਾਇਆ ਹੈ, ਕਿਉਂਕਿ ਉਹ ਅਰਬੀ 'ਚ ਲਿਖਿਆ ਹੁੰਦਾ ਸੀ यहाँ ਪਿਸ਼ਾਬ ਕਰਨਾ ਮਨਾ ਹੈ, ਤੇ ਉਹ ਕੁਝ ਹੋਰ ਸਮਝਦੇ ਸਨ ਤੇ ਉੱਥੋਂ ਸੱਜੇ ਖੱਬੇ ਨਿਕਲ ਜਾਂਦੇ ਸਨ। ਤੇ ਮਿਹਰਬਾਨੀ ਕਰੋ, ਥੋੜ੍ਹਾ ਸੋਚ ਕੇ ਧਿਆਨ ਦੇ ਨਾਲ ਕੰਮ ਪਾਇਆ ਕਰੋ, ਜਜ਼ਬਾਤੀ ਨਾ ਹੋਇਆ ਕਰੋ। ਕਿਤੇ ਕੋਈ ਸ਼ੈ ਨਹੀਂ ਜਾਣ ਲੱਗੀ। ਧੀਆਂ ਭੈਣਾਂ ਦੇ ਉੱਤੇ ਥੋੜ੍ਹਾ ਜਿਹਾ ਜਿਹੜਾ ਉਹ ਮਾਮਲਾ ਜਿਹੜਾ ਆਸਾਨ ਰੱਖਿਆ ਕਰੋ। ਸਾਡੀਆਂ ਹੀ ਧੀਆਂ ਭੈਣਾਂ ਨੇ, ਰੱਬ ਰੱਖ।